ਹੁਣ ਆਪਣੇ ਮੁਲਕਾਂ ਲਾਏ ਅਮਰੀਕਾ ਦੇ ਵਿੱਚ ਅੱਜ ਸਟੇਟ ਆਫ ਦਾ ਯੂਨੀਅਨ ਐਡਰੈਸ ਹੋਊਗੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ। ਇਹਦੇ ਵਿੱਚ ਕਾਫੀ ਜਿਹੜੇ ਮੇਨ ਮੁੱਦੇ ਆ ਸਟੇਟ ਆਫ ਦਾ ਯੂਨੀਅਨ ਵਿੱਚ ਐਡਰੈਸ ਕੀਤੇ ਜਾਣਗੇ। ਸਭ ਤੋਂ ਪਹਿਲਾ ਵੱਡਾ ਮੁੱਦਾ ਰਸ਼ੀਆ ਤੇ ਚਾਈਨਾ ਨੂੰ ਲੈ ਕੇ ਆ ਕਿ ਅਮਰੀਕਾ ਨੂੰ ਇਹਨਾਂ ਦੋਨਾਂ ਮੁਲਕਾਂ ਵੱਲੋਂ ਥ੍ਰੈਟ ਹੈਗੀ ਆ। ਫਿਰ ਜੌਬਸ ਨੂੰ ਲੈ ਕੇ ਹੋਰ ਬਹੁਤ ਸਾਰੇ ਜੋ ਮੁੱਦੇ ਆ ਉਹਨਾਂ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਬੋਲਣਗੇ। ਤੇ ਇਹ ਵੀ ਪਹਿਲੀ ਵਾਰੀ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਡਿਵਾਈਡਡ ਕਾਂਗਰਸ ਨੂੰ ਐਡਰੈਸ ਕਰਨਗੇ, ਕਿਉਂਕਿ ਕਾਂਗਰਸ ਦੇ ਕੋਲ ਐਡਰੈਸ ਇਸ ਵੇਲੇ ਕੰਟਰੋਲ ਰਿਪਬਲਿਕਨਸ ਦੇ ਕੋਲ ਆ ਤੇ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਦੇ ਕੋਲ ਆ। ਅੱਜ ਸ਼ਾਮ ਨੂੰ ਈਸਟਰਨ ਟਾਈਮ 9 ਵਜੇ ਦੇ ਕਰੀਬ ਤੇ ਆਪਣਾ ਕੈਲੀਫੋਰਨੀਆ ਦਾ ਸਮਾਂ 6 ਵਜੇ ਦੇ ਕਰੀਬ ਸਟੇਟ ਆਫ ਦਾ ਯੂਨੀਅਨ ਐਡਰੈਸ ਹੋਊਗਾ। ਯੂਐਸ ਦੀ ਜੌਬ ਗਰੋਥ ਨੂੰ ਲੈ ਕੇ ਯੂਕਰੇਨ ਦੇ ਵਿੱਚ ਜੋ ਯੁੱਧ ਚੱਲ ਰਿਹਾ ਆ, ਡੋਮੈਸਟਿਕ ਮੈਨੂਫੈਕਚਰਿੰਗ ਦੇ ਵਿੱਚ ਵਾਧਾ ਹੋਇਆ ਹੈਗਾ ਪੈਂਡੈਮਿਕ ਨੂੰ ਲੈ ਕੇ, ਤੇ ਜੋ ਅਮਰੀਕਾ ਦਾ ਇੱਕ ਸਟ੍ਰੈਟੇਜਿਕ ਕੰਪੀਟੀਸ਼ਨ ਵਿਦ ਚਾਈਨਾ ਇਹ ਡੋਮੀਨੇਟ ਕਰਨਗੀਆਂ ਇਹ ਸਾਰੀਆਂ ਜੋ ਚੀਜ਼ਾਂ ਹੈਗੀਆਂ। ਤੇ ਪਹਿਲੀ ਵਾਰੀ ਕੈਬਨ ਮਕਾਰਥੀ ਹਾਊਸ ਸਪੀਕਰ ਦੀ ਸੀਟ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਪਿੱਛੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਉਹਨਾਂ ਦੇ ਨਾਲ ਬੈਠਣਗੇ। ਤੇ ਇਹ ਵੀ 2019 ਤੋਂ ਬਾਅਦ ਪਹਿਲੀ ਵਾਰੀ ਹੋਊਗਾ ਵੀ ਜੋ ਕਾਂਗਰੈਸ਼ਨਲ ਲੀਡਰਸ ਆ ਉਹ ਆਪਣੇ ਆਪਣੇ ਜੋ ਗੈਸਟ ਹੈਗੇ ਉਹਨਾਂ ਨੂੰ ਇਸ ਈਵੈਂਟ ਦੇ ਵਿੱਚ ਲਿਆ ਸਕਣਗੇ, ਕਿਉਂਕਿ ਪਿਛਲੇ 2-3 ਸਾਲ ਦੇ ਦੌਰਾਨ ਕਰੋਨਾ ਵਾਇਰਸ ਕਰਕੇ ਇਹ ਸਾਰਾ ਕੁਝ ਬੰਦ ਸੀ। ਤੇ 9 ਦੇ 9 ਸੁਪਰੀਮ ਕੋਰਟ ਦੇ ਜਸਟਿਸ ਤੇ ਮੈਜੋਰਟੀ 'ਚ ਪ੍ਰੈਜ਼ੀਡੈਂਟ ਹੋਣਾ ਦੀ ਕੈਬਨਿਟ ਤੇ ਹੋਰ ਡਿਪਲੋਮੇਟ ਕਾਰਪਸ ਜੋ ਆ ਇਹਦੇ ਵਿੱਚ ਹਾਜ਼ਰ ਹੋਣਗੇ। ਉਹਨਾਂ ਦੀ ਵਾਈਫ ਜਿਲ ਬਾਈਡਨ ਵੱਲੋਂ ਵੀ ਕਈ ਗੈਸਟ ਬੁਲਾਏ ਗਏ ਹੈਗੇ ਆ। ਤੇ ਜੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਆਪਾਂ ਅਪਰੂਵਲ ਰੇਟਿੰਗ ਦੇਖੀਏ, ਕੁਛ ਕਹਿ ਰਹੇ 41%, ਕੁਛ ਕਹਿ ਰਹੇ ਆ 45% ਦੇ ਉੱਤੇ ਹਜੇ ਤੱਕ ਇਹ ਹੈਗੀ ਆ। ਤੇ ਐਨਬੀਸੀ ਨੇ ਫਾਈਂਡ ਆਊਟ ਕੀਤਾ ਸੀ ਵੀ 36% ਯੂਐਸ ਦੇ ਅਡਲਟਸ ਅਪਰੂਵ ਕਰਦੇ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਹੈਂਡਲਿੰਗ, ਉਹਨਾਂ ਨੇ ਕਿਸ ਤਰ੍ਹਾਂ ਕੀਤੀ ਆ ਇਕਨੋਮੀ ਦੇ ਸੰਬੰਧ ਦੇ ਵਿੱਚ। ਸੋ ਬਾਈਡਨ ਉਹਨਾਂ ਦੇ ਸਪੀਚ ਸਪੈਸ਼ਲੀ ਬਿਲਟ ਹੋਊਗਾ ਯੂਨਿਟੀ ਏਜੰਡਾ ਦੇ ਉੱਤੇ, ਹੋਰ ਕੈਂਸਰ ਰਿਸਰਚ, ਬੈਟਸ ਸੀਨੀਅਰ, ਫੈਂਟਲਿਨ ਨੂੰ ਲੈ ਕੇ ਇਹਨਾਂ ਸਾਰਿਆਂ ਦੇ ਉੱਤੇ ਉਹ ਬੋਲਣਗੇ। ਤੇ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਰਸ਼ੀਆ ਤੇ ਚਾਈਨਾ ਦੀ ਜੋ ਥ੍ਰੈਟ ਆ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਇਸ ਵੇਲੇ, ਉਹਦੇ ਉੱਤੇ ਵੀ ਉਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਐਡਰੈਸ ਕਰਨਗੇ। ਤੇ ਅਰਕਨਸਾ ਦੇ ਰਿਪਬਲਿਕਨ ਗਵਰਨਰ ਸਰਾ ਹਕਵੀ ਸੈਂਡਰਸ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਐਡਰੈਸ ਤੋਂ ਬਾਅਦ ਜੀਓਪੀ ਦਾ ਜੋ ਰਿਸਪੌਂਸ ਆ ਰਿਪਬਲਿਕਨ ਪਾਰਟੀ ਦਾ, ਉਸ ਨੂੰ ਉਹ ਰਿਸਪੌਂਸ ਦੇਣਗੇ। ਤੇ ਰਿਪਬਲਿਕਨ ਸਪੈਨਿਸ਼ ਲੈਂਗੁਏਜ ਰਿਸਪੌਂਸ ਵੀ ਰਿਪਰੈਜ਼ੈਂਟੇਟਿਵ ਓਆਨ ਸਿਸੁਕੋ ਮਾਨੀ ਜੋ ਐਰੀਜ਼ੋਨਾ ਤੋਂ ਆ ਉਹ ਦੇਣਗੇ। ਤੇ ਦੂਸਰੇ ਪਾਸੇ ਕੈਬਨ ਮਕਾਰਥੀ ਹੁਣੀ ਇਹ ਕਿਹਾ ਆ ਸਟੇਟ ਆਫ ਦਾ ਯੂਨੀਅਨ, ਉਹ ਕਹਿੰਦੇ ਵੀ ਬਾਲੀ ਸਟਰੋਂਗ ਨਹੀਂ ਹੈਗੀ। ਉਹ ਆਪਾਂ ਨੂੰ ਪਤਾ ਹੀ ਆ ਵੀ ਜਿੱਦਾਂ ਹਮੇਸ਼ਾ ਆਪੋਜੀਸ਼ਨ ਹੁੰਦੀ ਆ ਉਹਨਾਂ ਦਾ ਕਹਿਣਾ ਹੀ ਹੁੰਦਾ ਆ। ਬਾਈਡਨ ਹੋਣਾ ਦੀ ਜਿਸ ਤਰ੍ਹਾਂ ਮੈਂ ਦੱਸਿਆ ਅਪਰੂਵਲ ਰੇਟਿੰਗ ਕੋਈ 41% ਦੱਸ ਰਿਹਾ, ਕੋਈ 45% ਦੱਸ ਰਿਹਾ। ਤੇ ਪਰ ਇਸ ਟਾਈਮ ਦੇ ਉੱਤੇ ਤੀਜੇ ਸਾਲ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਸੀ, ਉਹਨਾਂ ਦੀ ਅਪਰੂਵਲ ਰੇਟਿੰਗ 37% ਸੀ। ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣਾ ਦੀ 49%, ਪ੍ਰੈਜ਼ੀਡੈਂਟ ਜਾਰਜ ਬੁਸ਼ ਹੋਣਾ ਦੀ 60%, ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਦੀ 47% ਤੇ ਪ੍ਰੈਜ਼ੀਡੈਂਟ ਸੀਨੀਅਰ ਜਾਰਜ HW ਬੁਸ਼ ਹੋਣਾ ਦੀ 75% ਸੀਗੀ, ਕਿਉਂਕਿ ਉਸ ਟਾਈਮ ਦੇ ਉੱਤੇ ਪਰਸ਼ੀਅਨ ਗੋਲਫ ਵਾਰ ਜੋ ਆ 1991 ਦੇ ਵਿੱਚ ਹੋਇਆ ਸੀ। ਤੇ ਕੈਬਨ ਮਕਾਰਥੀ ਉਹਨਾਂ ਨੇ ਡੈਬਟ ਸੀਲਿੰਗ ਦੇ ਵਿੱਚ ਇਹ ਇੱਕ ਵੱਡਾ ਇਸ਼ੂ ਬਣਾਇਆ ਆ ਤੇ ਉਹਦੇ ਉੱਤੇ ਡਿਸਕਸ਼ਨ ਹੋਪਫੁਲੀ ਜੋ ਰਿਪਬਲਿਕਨ ਰਿਸਪੌਂਸ ਹੋਊਗਾ ਉਹਨਾਂ ਵੱਲੋਂ ਹੋਊਗਾ। ਜੀ। ਜਿਹੜਾ ਹਰਜੋਤ ਸਿੰਘ ਜੀ, ਮੌਨਰੇ ਪਾਰਕ ਸ਼ੂਟਿੰਗ ਦਾ ਹੀਰੋ ਬ੍ਰੈਂਡਨ ਸੇ, ਜਿਸ ਨੇ ਉਹ ਹਥਿਆਰੇ ਨੂੰ ਜਿਹੜਾ ਉਹ ਰੋਕ ਲਿਆ ਸੀਗਾ, ਉਹ ਵੀ ਐਜ਼ ਏ ਗਿਫਟ ਦੇ ਤੌਰ ਦੇ ਉੱਤੇ ਆਊਗਾ। ਟਾਇਰੀ ਨਿਕਲਸ ਜਿਹੜਾ ਰੀਸੈਂਟਲੀ ਮੈਂਫਿਸ ਦੇ ਵਿੱਚ ਜਿਹੜਾ ਕਾਲੇ ਮੂਵ ਦਾ ਜਿਹੜਾ ਸਕੇਟਬੋਰਡਰ ਸੀ ਜਿਸ ਨੂੰ ਮਾਰਿਆ ਸੀ, ਉਹਦੇ ਪੇਰੈਂਟਸ ਜਿਹੜੇ ਆ ਉਹ ਨੈਂਸੀ ਪਲੋਸੀ ਦਾ ਘਰ ਵਾਲਾ ਜਿੱਤੇ ਅਟੈਕ ਹੋਇਆ ਸੀ, ਉਹਦੀ ਵੀਡੀਓ ਜਿਹੜੀ ਜਾਰੀ ਹੋਈ ਸੀ, ਉਹ ਸਾਰੇ ਜਾਣੇ ਜਿਹੜੇ ਹਰਜੋਤ ਸਿੰਘ ਜੀ ਆ ਰਹੇ ਆ। ਤੇ ਨਾਲ ਹੀ ਯੂਕਰੇਨ ਦੀ ਜਿਹੜੇ ਅੰਬੈਸਡਰ ਨੇ ਯੂਐਸ ਨੂੰ, ਓਕਸਾਨਾ ਮਾਰਕਾਰੋਵਾ, ਉਹਨਾਂ ਨੂੰ ਵੀ ਜਿਹੜਾ ਆ ਐਜ਼ ਏ ਜਿਹੜੇ ਸੱਦੇ ਦੇ ਉੱਤੇ ਜਿਹੜਾ ਇੱਥੇ ਬੁਲਾਇਆ ਗਿਆ ਆ, ਇਹ ਗੈਸਟ ਦੇ ਤੌਰ ਦੇ ਉੱਤੇ ਹੋਣਗੇ। ਸੋ ਜਿੱਦਾਂ ਤੁਸੀਂ ਦੱਸਿਆ ਆ,
ਵੀ ਜੋਬ, ਇਨਫਰਾਸਟਰਕਚਰ, ਯੂਕਰੇਨ ਨੂੰ ਸਪੋਰਟ, ਏਡਜ਼ ਐਪੀਡੈਮਿਕ, ਇਨਫਲੇਸ਼ਨ ਰਿਡਕਸ਼ਨ ਐਕਟ ਤੇ ਹੁਣ ਤਾਂ ਜਿਹੜਾ ਟਰਕੀ ਦੇ ਵਿੱਚ ਆਏ ਭੁਚਾਲ ਨੂੰ ਲੈ ਕੇ ਰਾਹਤ ਕਾਰਜ, ਐਕਸਟ੍ਰੀਮਿਜ਼ਮ, ਪੋਲੀਟੀਕਲ ਵਾਇਲੈਂਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੂਮਨ ਰੀਪਰੋਡਕਟਿਵ ਹੈਲਥ, ਇਹ ਜਿਹੜਾ ਕਾਨੂੰਨ ਲਿਆਉਣ ਬਾਰੇ ਜਿਹੜਾ ਆ ਉਹ ਗੱਲਾਂ ਜਿਹੜੀਆਂ ਚੱਲ ਰਹੀਆਂ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਆ ਵੀ ਇਸ ਦੇ ਵਿੱਚ ਗੱਲਾਂ ਜਿਹੜੀਆਂ ਉਹ ਹੋਣਗੀਆਂ। ਸੋ ਲੈਟਸ ਸੀ ਕੀ ਹੁੰਦਾ ਆ। ਤੇ ਤਕਰੀਬਨ ਘੰਟਾ ਸਵਾ ਘੰਟਾ ਚੱਲਦੀ ਹੁੰਦੀ ਆ ਇਹਨਾਂ ਦੀ ਇਹ ਸਪੀਚ, ਜਿਹੜੇ ਵੀ ਪ੍ਰੈਜ਼ੀਡੈਂਟ ਹੁੰਦੇ ਆ। ਸੋ ਹੋਪਫੁਲੀ ਕੁਛ ਨਵਾਂ ਮਿਲਣ ਨੂੰ ਮਿਲੇ, ਨਹੀਂ ਤਾਂ ਇਹ ਤਕਰੀਬਨ ਜਿਹੜੀਆਂ ਸਪੀਚਿਸ ਆ ਹਰਜੋਤ ਸਿੰਘ ਜੀ, ਉੱਦਾਂ ਦੀਆਂ ਹੀ ਸੇਮ ਇੱਕੋ ਹੀ ਤਰਜ਼ ਦੇ ਉੱਤੇ ਜਿਹੜੀਆਂ ਉਹ ਆਪਾਂ ਨੂੰ ਬਾਕੀ ਹੋਰ ਰਾਸ਼ਟਰਪਤੀਆਂ ਤੋਂ ਵੀ ਜਿਹੜੀਆਂ ਸੁਣਨ ਨੂੰ ਮਿਲਦੀਆਂ ਰਹੀਆਂ। ਹਰ ਸਾਲ ਆ ਕੇ ਜਿੱਦਾਂ ਇੱਕ ਚੀਜ਼ ਇਹਨਾਂ ਨੇ ਕਹਿਣੀ ਹੋਣੀ ਆ ਵੀ ਗੁਆਂਤਾਨਾਮੋ ਬੇ ਨੂੰ ਜਿਹੜਾ ਅਸੀਂ ਬੰਦ ਕਰ ਦੇਣਾ ਆ, ਤੇ ਉਹ ਸੁਣਦਿਆਂ ਨੂੰ ਵੀ ਹੁਣ ਕਈਆਂ ਨੂੰ ਤਾਂ ਕਈ ਦਹਾਕੇ ਜਿਹੜੇ ਆ ਉਹ ਹੋ ਚੁੱਕੇ।